ਸਾਡੀ ਫੁੱਲ ਇਸ ਟਾਈਮ ਤਿਆਰੀ ਚੱਲ ਰਹੀ, ਜਿਹੜੀ ਸਾਡੀ ਸੇਲ ਚੱਲ ਰਹੀ ਹੈ ਗੋੜ ਦੇ ਉੱਪਰ ਤੇ ਸਾਰਾ ਟੇਲ ਲਗਾ ਕੇ ਦਿਖਾ ਰਹੇ ਹਾਂ ਕਿ ਜਿੰਨੇ ਵੀ ਸਾਡੇ ਭੈਣ ਭਾਈ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਵੈਰਾਈਟੀ ਮਿਲੇਗੀ ਹਰ ਤਰ੍ਹਾਂ ਦੀ, ਆਪਣੇ ਕੋਲ ਵੈਰਾਈਟੀ ਵੱਲੋਂ ਕੋਈ ਕਮੀ ਨਹੀਂ ਹੋਏਗੀ। ਆਮ ਅਸੀਂ ਦੇ ਰਹੇ ਹਾਂ ਉਹਦੇ ਵਿੱਚ ਜਿਹੜਾ ਕਿ ਸਾਡਾ ਬੰਪਰ ਹੈਗਾ ਜੇ ਕਾਰ ਹੈ ਬਾਹਰ ਇਹ ਜਨਾਬ ਆ ਗਈ ਚਾਬੀ ਟੋਯੋਟਾ ਕਰੋਲਾ ਦੀ, ਨਵੀਂ ਟੋਯੋਟਾ ਕਰੋਲਾ ਦੀ ਚਾਬੀ। ਹਾਂਜੀ, ਉਸ ਤੋਂ ਬਾਅਦ ਹੈਗਾ ਜੇ ਡਾਇਮੰਡ ਦਾ ਸੈੱਟ ਹੈਗਾ ਜੇ। ਡਾਇਮੰਡ ਦੀਆਂ 10 ਰਿੰਗਾਂ ਨੇ, ਸੋਨੇ ਦੀਆਂ 20 ਰਿੰਗਾਂ ਨੇ ਔਰ ਸੋਨੇ ਦੀਆਂ 10 ਚੈਨਾਂ ਨੇ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਹੋਰ ਆਪਣੇ ਕੋਲ ਬਹੁਤ ਗਿਫਟ ਹੁੰਦੇ ਨੇ। ਫੁੱਲ ਇਸੇ ਕਰਕੇ ਫੁੱਲ ਤਿਆਰੀ ਕਰਕੇ ਬੈਠੇ ਆ, ਜਿਹੜੇ ਵੀ ਸਾਡੇ ਕਸਟਮਰ ਨੂੰ ਚੀਜ਼ ਰਿਕੁਆਇਰਮੈਂਟ ਹੋਏਗੀ ਹਰ ਤਰ੍ਹਾਂ ਦੀ ਮਿਲੇਗੀ। ਆਪਣੇ ਕੋਲ 1 ਔਂਸ ਵੀ ਪਿਆ ਹੈ, 50 ਗ੍ਰਾਮ ਵੀ ਪਿਆ ਹੈ, ਉਸ ਤੋਂ ਬਾਅਦ 10 ਔਂਸ ਵੀ ਪਈ ਹੈ ਔਰ ਉਸ ਤੋਂ ਬਾਅਦ 1 ਕਿਲੋ ਦੀ ਵੀ ਪਈ ਹੈ। ਖਾਦਮ ਚੁੱਲ੍ਹੇ ਦੀ ਕਿਸੇ ਵੀ ਲੋਕੇਸ਼ਨ ਤੇ ਜਾਓਗੇ ਹਰ ਲੋਕੇਸ਼ਨ ਦੇ ਉੱਪਰ ਵੈਰਾਈਟੀ ਇਸੇ ਤਰ੍ਹਾਂ ਹੀ ਪਈ ਹੈ, ਕਿਉਂਕਿ ਜਿਹੜੀ ਸਾਡੀ ਸੇਲ ਹੁੰਦੀ ਸਾਲ ਦੇ ਵਿੱਚ ਇੱਕ ਦਫਾ ਆਉਂਦੀ ਹੈ। ਇਹ ਉਹ ਗਿਫਟ ਨੇ ਜਿਹੜੇ ਕਿ ਅਸੀਂ ਆਪਣੇ ਭੈਣ ਭਾਈਆਂ ਨੂੰ ਗਿਫਟ ਖੁਦ ਕਰ ਰਹੇ ਹਾਂ। ਕੋਈ ਇਹਦੇ ਵਿੱਚ ਅਸੀਂ ਕੋਈ ਬਿਜ਼ਨਸ ਨਹੀਂ ਕਰ ਰਹੇ, ਨਹੀਂ ਤੇ ਕਈ ਐਸੀ ਜਗ੍ਹਾ ਹੈਗੀਆਂ ਨੇ ਉਹਨਾਂ ਨੇ ਲਿਮਟ ਰੱਖੀ ਹੈ ਜੀ ਇੰਨੇ ਦੀ ਤੁਸੀਂ ਚੀਜ਼ ਬਾਏ ਕਰੋ ਫਿਰ ਤੁਸੀਂ ਐਂਟਰੀ ਕਰੋ। ਇਹਦਾ ਮਤਲਬ ਹੈ ਕਿ ਉਹ ਤੁਹਾਨੂੰ ਗਿਫਟ ਨਹੀਂ ਦੇ ਰਹੇ, ਉਹ ਬਿਜ਼ਨਸ ਹੋ ਰਿਹਾ ਗੱਡੀ ਦੇ ਨਾਮ ਤੇ ਜਾਂ ਕਿਸੇ ਹੋਰ ਚੀਜ਼ ਦੇ ਨਾਮ ਤੇ। ਹਰ ਇੱਕ ਚੀਜ਼ ਇਹਨਾਂ ਨੂੰ ਜੋ ਕਦੇ ਵੀ ਲੈ ਕੇ ਜਾਂਦੇ ਆ ਪ੍ਰਾਈਸ ਵਾਈਜ਼ ਕਦੇ ਸਾਨੂੰ ਨੈਗੋਸ਼ੀਏਟ ਕਰਨ ਦੀ ਲੋੜ ਨਹੀਂ ਪਈ, ਮਤਲਬ ਕਿ ਭਰਾਵਾਂ ਵਾਂਗੂ ਟਰੀਟ ਕਰਦੇ ਆ। ਗੁੱਡ, ਮਤਲਬ ਸਰਵਿਸ ਕੁਆਲਿਟੀ ਹਰ ਸ਼ੈ 100% ਤਸੱਲੀ ਬਖਸ਼ ਹੈ। 200%। ਜਦੋਂ ਆਓਗੇ ਤੁਸੀਂ ਖਾਦਮ ਜੁਐਲਰਸ ਦੀ ਸੈਕਰਾਮੈਂਟੋ ਲੋਕੇਸ਼ਨ ਤੇ ਵਰੇਵਾਰ ਇਹਨਾਂ ਰੌਣਕਾਂ ਦਾ ਉਪਰਾਲਾ ਕਰਨ ਵਾਲੇ ਬੜੇ ਸਮਾਈਲਿੰਗ ਫੇਸ ਦੇ ਨਾਲ ਤੁਹਾਨੂੰ ਉਡੀਕਣਹਾਰ ਮਿਲਣਗੇ ਰਾਹਤ ਸਾਹਿਬ। ਸੋ ਆਓ ਰਾਹਤ ਸਾਹਿਬ ਦੇ ਰੂਬਰੂ ਹੋਣੇ। ਪਹਿਲਾਂ ਤਾਂ ਰਾਹਤ ਸਾਹਿਬ ਅਸਲਾਮ ਅਲੈਕਮ ਜੀ, ਜੀ ਆਇਆਂ ਨੂੰ ਔਰ ਬੜੀ ਮਿਹਰਬਾਨੀ ਕਿ ਅੱਜ ਮੌਕਾ ਦਿੱਤਾ। ਜੀ ਵਾਲੇਕੁਮ ਸਲਾਮ ਜੀ, ਥੈਂਕ ਯੂ ਤੁਹਾਡਾ ਵੀ ਜਿਹੜਾ ਤੁਸੀਂ ਸਾਡੇ ਕੋਲ ਇੱਥੇ ਅੱਜ ਆਏ ਹੋ ਜੀ। ਤੇ ਇਹ ਤਾਂ ਬੜੀਆਂ ਢੇਰੀਆਂ ਲੱਗੀਆਂ ਤਿਆਰੀਆਂ ਤੇ ਲਸ਼-ਪਸ਼ ਮਾਹੌਲ ਆ। ਮੇਰਾ ਤਾਂ ਦਿਲ ਆ ਜਿਹੜਾ ਉਹ ਵੇਖ ਕੇ ਲੁੱਡੀਆਂ ਪਾਉਣ ਡਿਆ। ਕੋਈ ਦਰਸ਼ਕਾਂ ਨੂੰ, ਕੋਈ ਸਰੋਤਿਆਂ ਨੂੰ, ਕੋਈ ਆਪਣੇ ਚਾਹਤਕਾਰਾਂ ਨੂੰ, ਕਸਟਮਰਸ ਭੈਣ ਭਰਾ ਉਹਨਾਂ ਨੂੰ ਦੱਸੋ ਵੀ ਇਹ ਤਾਂ ਢੇਰੀਆਂ ਲੱਗ ਗਈਆਂ ਜੀ। ਹਾਂਜੀ, ਇਹ ਸਾਡੀ ਫੁੱਲ ਇਸ ਟਾਈਮ ਤਿਆਰੀ ਚੱਲ ਰਹੀ, ਜਿਹੜੀ ਸਾਡੀ ਸੇਲ ਚੱਲ ਰਹੀ ਹੈ ਗੋੜ ਦੇ ਉੱਪਰ। ਹੁਣ ਸਾਡਾ ਜਿਹੜਾ ਮੇਨ ਫੋਕਸ ਹੈਗਾ ਜੇ ਥੈਂਕਸਗਿਵਿੰਗ, ਬਲੈਕ ਫਰਾਈਡੇ, ਆਪਣੇ ਕੋਲ ਹਰ ਤਰ੍ਹਾਂ ਦੀ ਵੈਰਾਈਟੀ ਆ ਚੁੱਕੀ ਹੈ ਸਭ ਲੋਕੇਸ਼ਨਾਂ ਦੇ ਉੱਪਰ। ਇਸ ਕਰਕੇ ਮੈਂ ਸਾਰਾ ਟੇਲ ਲਗਾ ਕੇ ਦਿਖਾ ਰਿਹਾ ਕਿ ਜਿੰਨੇ ਵੀ ਸਾਡੇ ਭੈਣ ਭਾਈ ਦੇਖ ਰਹੇ ਨੇ ਉਹਨਾਂ ਨੂੰ ਪਤਾ ਹੋਵੇ ਕਿ ਵੈਰਾਈਟੀ ਮਿਲੇਗੀ ਹਰ ਤਰ੍ਹਾਂ ਦੀ, ਆਪਣੇ ਕੋਲ ਵੈਰਾਈਟੀ ਵੱਲੋਂ ਕੋਈ ਕਮੀ ਨਹੀਂ ਹੋਏਗੀ। ਬਿਲਕੁਲ ਠੀਕ ਹੈ। ਇਨਾਮ ਵੀ ਡਿਸਪਲੇ ਹੋ ਚੁੱਕੇ ਨੇ ਜੀ, ਇਹ ਵੀ ਦਰਸ਼ਨ ਕਰ ਲਵੋ ਤੇ ਰਾਹਤ ਸਾਹਿਬ ਕੋਲੋਂ ਸੁਣ ਵੀ ਲਓ। ਹਾਂਜੀ, ਜਿਸ ਤਰ੍ਹਾਂ ਕਿ ਆਪਣੇ ਸੇਲ ਦੇ ਵਿੱਚ ਹੈਗਾ, ਪਹਿਲੇ ਤੇ ਦੱਸ ਦਈਏ ਕਿ ਜਿੰਨੀ ਵੀ ਜੁਐਲਰੀ ਜਿੰਨੇ ਵੀ ਸਾਡੇ ਭੈਣ ਭਾਈ ਲੈਣਗੇ 20% ਗੋਲਡ ਦੇ ਉੱਪਰ, 50% ਡਾਇਮੰਡ ਦੇ ਉੱਪਰ, ਮੈਨਸ ਕੜਾ ਲੇਬਰ ਫ੍ਰੀ, ਮਸ਼ੀਨ ਮੇਡ ਬੈਂਗਲਸ ਲੇਬਰ ਫ੍ਰੀ। ਔਰ ਉਹਦੇ ਵਿੱਚ ਸਾਡੇ ਕੋਲ ਜਿਹੜੇ ਨਾਮ ਅਸੀਂ ਦੇ ਰਹੇ ਹਾਂ ਉਹਦੇ ਵਿੱਚ ਜਿਹੜਾ ਕਿ ਸਾਡਾ ਬੰਪਰ ਹੈਗਾ ਜੇ ਕਾਰ ਹੈ ਬਾਹਰ ਇਹ ਜਨਾਬ ਆ ਗਈ ਚਾਬੀ ਟੋਯੋਟਾ ਕਰੋਲਾ ਦੀ, ਨਵੀਂ ਟੋਯੋਟਾ ਕਰੋਲਾ ਦੀ ਚਾਬੀ। ਹਾਂਜੀ, ਉਸ ਤੋਂ ਬਾਅਦ ਹੈਗਾ ਜੇ ਡਾਇਮੰਡ ਦਾ ਸੈੱਟ ਹੈਗਾ ਜੇ। ਡਾਇਮੰਡ ਦੀਆਂ 10 ਰਿੰਗਾਂ ਨੇ, ਸੋਨੇ ਦੀਆਂ 20 ਰਿੰਗਾਂ ਨੇ ਔਰ ਸੋਨੇ ਦੀਆਂ 10 ਚੈਨਾਂ ਨੇ। ਇਸ ਤੋਂ ਇਲਾਵਾ ਤੁਹਾਨੂੰ ਪਤਾ ਹੈ ਕਿ ਹੋਰ ਆਪਣੇ ਕੋਲ ਬਹੁਤ ਗਿਫਟ ਹੁੰਦੇ ਨੇ। ਜਿਹੜੀ ਸੇਲ ਆ ਰਾਹਤ ਸਾਹਿਬ ਢੇਰੀਆਂ ਲੱਗੀਆਂ ਇਹਨਾਂ ਵਿਚਾਰਿਆਂ ਨੂੰ, ਤੇ ਮੇਰਾ ਖਿਆਲ ਪੈਕਿੰਗ ਚੋਂ ਵੀ ਬਾਹਰ ਆਉਣ ਦਾ ਮੌਕਾ ਨਹੀਂ ਦਿੱਤਾ। ਨਹੀਂ ਜੀ, ਇਹ ਸਾਡੀ ਬਿਲਕੁਲ ਫੁੱਲ ਤਿਆਰੀ ਹੈ। ਅਸੀਂ ਕਰ ਰਹੇ ਹਾਂ ਆਪਣਾ ਜਿਹੜਾ ਕਿ ਥੈਂਕਸਗਿਵਿੰਗ ਬਲੈਕ ਫਰਾਈਡੇ ਵਾਸਤੇ, ਇਸ ਕਰਕੇ ਅਸੀਂ ਇਹ ਡਿਸਪਲੇ ਕਰ ਰਹੇ। ਇਸ ਤੋਂ ਇਲਾਵਾ ਹੋਰ ਬਹੁਤ ਢੇਰ ਲੱਗਾ ਪਿਆ ਜਿਹੜਾ ਕਿ ਅਸੀਂ ਸਾਰਾ ਡਿਸਪਲੇ ਕਰਕੇ ਆਪਣਾ ਥੈਂਕਸਗਿਵਿੰਗ ਵਾਲੇ ਦਿਨ ਅਸੀਂ ਸਾਰਾ ਡਿਸਪਲੇ ਕਰਕੇ ਬਾਹਰ ਲਗਾ ਕੇ ਰੱਖਾਂਗੇ। ਇਹ ਬਾਰਸ ਵੀ ਪਏ ਨੇ, ਕੋਈ ਇਹਨਾਂ ਦੇ ਬਾਰੇ ਜ਼ਰਾ ਦੱਸੋ। ਹਾਂ, ਇੱਥੇ ਆ ਕੇ ਤੇ ਹਾਰਟ ਬੀਟ ਵੀ ਰੁਕ ਜਾਂਦੀ ਜੀ। ਔਰ ਕਿਲੋ ਦੀ ਸੋਨੇ ਦੀ ਇੱਟ ਪਈ ਹੋਵੇ, 100 ਗ੍ਰਾਮ 50 ਗ੍ਰਾਮ, ਫਿਰ ਕਿੱਥੇ ਸਵਾਲ ਵੱਲ ਧਿਆਨ ਜਾਂਦਾ ਜੀ। ਫਿਰ ਤਾਂ ਜਾਂ ਰਾਹਤ ਸਾਹਿਬ ਨੂੰ ਵੇਖੀਦਾ ਜਾਂ ਇਸ ਗੋਲਡ ਨੂੰ ਵੇਖੀਦਾ। ਨਹੀਂ ਜੀ, ਫੁੱਲ ਇਸੇ ਕਰਕੇ ਫੁੱਲ ਤਿਆਰੀ ਕਰਕੇ ਬੈਠੇ ਆ, ਜਿਹੜੇ ਵੀ ਸਾਡੇ ਕਸਟਮਰ ਨੂੰ ਚੀਜ਼ ਰਿਕੁਆਇਰਮੈਂਟ ਹੋਏਗੀ ਹਰ ਤਰ੍ਹਾਂ ਦੀ ਮਿਲੇਗੀ। ਆਪਣੇ ਕੋਲ 1 ਔਂਸ ਵੀ ਪਿਆ ਹੈ, 50 ਗ੍ਰਾਮ ਵੀ ਪਿਆ ਹੈ, ਉਸ ਤੋਂ ਬਾਅਦ 10 ਔਂਸ ਵੀ ਪਈ ਹੈ ਔਰ ਉਸ ਤੋਂ ਬਾਅਦ 1 ਕਿਲੋ ਦੀ ਵੀ ਪਈ ਹੈ। ਜਿਸ ਤਰ੍ਹਾਂ ਦੀ ਰਿਕੁਆਇਰਮੈਂਟਸ ਹੋਏਗੀ ਹਰ ਤਰ੍ਹਾਂ ਦੀ ਮਿਲੇਗੀ ਵੈਰਾਈਟੀ ਆਪਣੇ ਕੋਲ, ਕੋਇਨਾਂ ਦੇ ਵਿੱਚ ਵੀ ਔਰ ਜੁਐਲਰੀ ਦੇ ਵਿੱਚ ਵੀ। ਬਿਲਕੁਲ, ਜੁਐਲਰੀ 'ਚ ਜਦੋਂ ਰਾਹਤ ਸਾਹਿਬ ਹੋਣੇ, ਮੈਂ ਕਹਿੰਦਾ ਬੱਲੇ 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 ਬੱਲੇ, ਓਏ ਇੰਨੇ ਕੜੇ ਤੇ ਇਕੱਠੇ, ਮੈਂ ਕਹਿੰਦੇ ਆ ਵਿਆਹ ਦੇ ਲੋਕ ਨਹੀਂ ਇਕੱਠੇ ਹੋਏ ਹੁੰਦੇ ਜਿੰਨੇ ਇੱਥੇ ਕੜੇ ਇਕੱਠੇ ਕੀਤੇ ਤੁਸੀਂ। ਤੇ ਮੇਰਾ ਖਿਆਲ ਹੈ ਕਿ ਔਨ ਦੀ ਸਪੌਟ ਜਿਹੜੀ ਗੱਲ ਮੈਂ ਤੁਹਾਡੀ ਅਧੂਰੀ ਕੱਟੀ ਹੈ ਉੱਥੋਂ ਹੀ ਸ਼ੁਰੂ ਕਰੋ। ਹਾਂ ਹਾਂਜੀ, ਜਿਸ ਤਰ੍ਹਾਂ ਕਿ ਆਪਣੇ ਕੋਲ ਵੈਰਾਈਟੀ ਐਸੇ ਕਰਕੇ ਲਗਾ ਕੇ ਰੱਖੀ ਹੈ ਕਿ ਦੇਖੋ ਕਿ ਹਰ ਤਰ੍ਹਾਂ ਦੇ ਆਪਣੇ ਕੋਲ ਡਿਜ਼ਾਈਨਿੰਗ ਪਈ ਹੈ। ਕਿਸੇ ਸਾਡੇ ਭੈਣ ਭਾਈ ਨੂੰ ਹਲਕਾ ਚਾਹੀਦਾ, ਭਾਰਾ ਚਾਹੀਦਾ ਔਰ ਮਸ਼ੀਨ ਵਾਲਾ ਚਾਹੀਦਾ, ਲੇਜ਼ਰ ਕੱਟ ਚਾਹੀਦਾ, ਪਲੇਨ ਚਾਹੀਦਾ, ਹਰ ਤਰ੍ਹਾਂ ਦੇ ਕੜੇ ਮੌਜੂਦ ਮਿਲਣਗੇ। ਨਾਟ ਓਨਲੀ ਇੱਥੇ, ਤੁਸੀਂ ਖਾਦਮ ਚੁੱਲ੍ਹੇ ਦੀ ਕਿਸੇ ਵੀ ਲੋਕੇਸ਼ਨ ਤੇ ਜਾਓਗੇ ਹਰ ਲੋਕੇਸ਼ਨ ਦੇ ਉੱਪਰ ਵੈਰਾਈਟੀ ਇਸੇ ਤਰ੍ਹਾਂ ਹੀ ਪਈ ਹੈ, ਕਿਉਂਕਿ ਜਿਹੜੀ ਸਾਡੀ ਸੇਲ ਹੁੰਦੀ ਸਾਲ ਦੇ ਵਿੱਚ ਇੱਕ ਦਫਾ ਆਉਂਦੀ ਹੈ ਔਰ ਬੈਸਟ ਪ੍ਰਾਈਸ ਹੁੰਦੀ ਹੈ। ਔਰ ਸਾਡੇ ਕੋਲ ਜਿਹੜੀ ਡਿਜ਼ਾਈਨਿੰਗ ਹੁੰਦੀ ਹੈ ਅਸੀਂ ਉਹਨੂੰ ਕੋਸ਼ਿਸ਼ ਕਰਨੇ ਬੈਸਟ ਤੋਂ ਬੈਸਟ ਲਿਆ ਕੇ ਰੱਖੀਏ ਸਭ ਲੋਕੇਸ਼ਨਾਂ ਦੇ ਉੱਪਰ। ਇਸੇ ਤਰ੍ਹਾਂ ਹੀ ਹਰ ਲੋਕੇਸ਼ਨ ਦੇ ਉੱਪਰ ਮਿਲਣਗੀਆਂ। ਤੁਸੀਂ ਖਾਦਮ ਜੁਐਲਰ ਦੀ ਕਿਸੇ ਵੀ ਲੋਕੇਸ਼ਨ ਤੇ ਜਾਓ
ਤੁਹਾਨੂੰ ਇਸੇ ਤਰ੍ਹਾਂ ਵੈਰਾਈਟੀ ਪੂਰੀ ਮਿਲੇਗੀ ਜੀ। ਬਿਲਕੁਲ ਠੀਕ ਹੈ। ਔਰ ਮੈਂ ਹੁਣ ਆਪਣੇ ਦਰਸ਼ਕਾਂ ਨੂੰ ਆਪਣੇ ਸਰੋਤਿਆਂ ਨੂੰ ਦੱਸਦਾ ਜਾਵਾਂ ਕਿ ਖਾਦਿਮ ਜੂਲਰਸ ਦੀ ਕਿਸੇ ਵੀ ਲੋਕੇਸ਼ਨ ਤੇ ਤੁਸੀਂ ਆਓਗੇ, ਆਏ ਹਾਏ ਹਾਏ ਵੇਖੋ ਨਾ ਇਨਾਮ ਵਾਜਾ ਮਾਰਨ ਡੇ ਨੇ, ਆਓ ਆਪਣੇ ਰੈਫਲ ਡਰਾ ਪਾਓ, ਆਪਣੀ ਕਿਸਮਤ ਹੈ ਜਿਹੜੀ ਉਹਨੂੰ ਅਜ਼ਮਾਓ। ਔਰ ਚਮਚਮਾਉਂਦੀ ਕਾਰ ਵੀ ਹੈ, ਡਾਇਮੰਡ ਸੈੱਟ ਵੀ ਹੈ, 10 ਗੋਲਡ ਰਿੰਗਸ ਨੇ ਲੇਡੀਜ਼ ਦੇ, 10 ਗੋਲਡ ਰਿੰਗ ਨੇ ਮੇਲ ਜਾਂ ਕਹਿ ਲਓ ਕਿ ਜੈਂਟਸ, ਔਰ 10 ਚੇਨਾਂ ਨੇ, ਹਾਏ 10 ਡਾਇਮੰਡ ਰਿੰਗਸ ਨੇ। ਇਹਨਾਂ ਤੇ ਮੈਂ ਸਬਰ ਨਹੀਂ ਕਰਨਾ, ਮੈਂ ਰਾਹਤ ਸਾਹਿਬ ਨੂੰ ਇਸ ਸਾਲ ਵੀ ਉਦਾਂ ਹੀ ਤੰਗ ਕਰਾਂਗਾ ਜਿੱਦਾਂ ਪਿਛਲੇ ਸਾਲ ਹੀ ਤੰਗ ਕਰਨਾ ਹੈ। ਸੋ ਉਹ ਸਰਪ੍ਰਾਈਜ਼ ਨੇ ਜਿਹੜੇ ਉਹ ਵੱਖਰੇ ਨੇ। ਗੋਲਡ ਕੁਈਨਸ ਨੇ ਜਿਹੜੇ ਬਿਲਕੁਲ ਮੁਨਾਸਬ ਰੇਟ ਦੇ ਉੱਤੇ ਮਾਰਜਨ ਮਾੜਾ ਜਿਹਾ ਰੱਖ ਕੇ ਉਹ, ਔਰ ਬਾਕੀ ਸਭ ਕੁਝ ਮੈਂ ਕਹਿੰਦਾ ਧੰਨ ਧੰਨ ਹੋਈ ਪਈ ਹੈ। ਜੇ ਕਸਰ ਹੈ ਤੇ ਉਹ ਹੈ ਸਿਰਫ ਤੁਹਾਡੇ ਆਉਣ ਦੀ। 20% ਡਿਸਕਾਊਂਟ ਹੈ ਗੋਲਡ ਜੁਐਲਰੀ ਤੇ, 50% ਹੈ ਡਾਇਮੰਡ ਜੁਐਲਰੀ ਦੇ ਉੱਤੇ। ਔਰ ਇਸ ਤੋਂ ਅੱਡ ਤੁਹਾਡੇ ਆਇਆਂ ਦਾ ਆਦਰ ਮਾਣ ਆ ਜਿਹੜਾ ਉਹ ਤੇ ਕਰਨਾ ਹੀ ਕਰਨਾ ਹੈ। ਰਾਹਤ ਸਾਹਿਬ ਕੀ ਕਹੋਗੇ ਆਪਣੇ ਚਾਹਤਕਾਰਾਂ ਨੂੰ, ਆਪਣੇ ਕਸਟਮਰਸ ਨੂੰ ਇਸ ਮੌਕੇ? ਹਾਂਜੀ, ਪਹਿਲੇ ਤਾਂ ਮੈਂ ਆਪਣੀ ਕਮਿਊਨਿਟੀ ਦਾ ਸਾਰੇ ਪਾਸੇ ਬਹੁਤ ਥੈਂਕ ਯੂ ਅਦਾ ਕਰਨਾ ਵਾ ਕਿ ਜਦੋਂ ਦੀ ਅਸੀਂ ਸੇਲ ਲਗਾਈ ਇਸ ਟਾਈਮ ਬਹੁਤ ਅੱਛਾ ਰਿਸਪੌਂਡ ਜਿਸ ਤਰ੍ਹਾਂ ਕਿ ਸਾਨੂੰ ਹਰ ਸਾਲ ਤੋਂ ਦਿੰਦੇ ਨੇ, ਸਭ ਦਾ ਬਹੁਤ ਬਹੁਤ ਥੈਂਕ ਯੂ। ਔਰ ਸੈਕੰਡਲੀ ਹੈਗਾ ਕਿ ਜਿਹੜੀ ਅਸੀਂ ਇਹ ਪ੍ਰਾਈਸ ਦਿੰਦੇ ਹਾਂ, ਗਰੰਟੀ ਸਾਡੀ ਪ੍ਰਾਈਸ ਦੀ ਔਰ ਕੁਆਲਿਟੀ ਦੀ, ਬੈਸਟ ਡਿਜ਼ਾਈਨਿੰਗ ਹੋਏਗੀ ਔਰ ਬੈਸਟ ਪ੍ਰਾਈਸ ਹੋਏਗੀ ਜਿਹੜੀ ਕਿ ਸਾਨੂੰ ਪਤਾ ਕਿ ਸਾਡੀ ਪ੍ਰਾਈਸ ਕੋਈ ਬੀਟ ਨਹੀਂ ਕਰੇਗਾ। ਦੂਸਰੀ ਗੱਲ ਰਹੇਗੀ ਨਾਮਾਂ ਦੀ। ਦੇਖੋ ਜਿਹੜੇ ਵੀ ਨਾਮ ਨੇ, ਜਿਸ ਤਰ੍ਹਾਂ ਦੇ ਵਿੱਚ ਤੁਸੀਂ ਕੋਈ ਵੀ ਚੀਜ਼ ਬਾਏ ਕਰਦੇ ਹੋ, ਇੱਥੇ ਮੈਂ ਇੱਕ ਚੀਜ਼ ਕਲੀਅਰ ਕਰਨਾ, ਇਹ ਉਹ ਗਿਫਟ ਨੇ ਜਿਹੜੇ ਕਿ ਅਸੀਂ ਆਪਣੇ ਭੈਣ ਭਾਈਆਂ ਨੂੰ ਗਿਫਟ ਖੁਦ ਕਰ ਰਹੇ ਹਾਂ। ਕੋਈ ਇਹਦੇ ਵਿੱਚ ਅਸੀਂ ਕੋਈ ਬਿਜ਼ਨਸ ਨਹੀਂ ਕਰ ਰਹੇ। ਨਹੀਂ ਤਾਂ ਕਈ ਐਸੀ ਜਗ੍ਹਾ ਹੈਗੀਆਂ ਨੇ ਉਹਨਾਂ ਨੇ ਲਿਮਟ ਰੱਖੀ ਹੈ ਜੀ, ਇੰਨੇ ਦੀ ਤੁਸੀਂ ਚੀਜ਼ ਬਾਏ ਕਰੋ ਫਿਰ ਤੁਸੀਂ ਐਂਟਰੀ ਕਰੋ। ਇਹਦਾ ਮਤਲਬ ਹੈ ਕਿ ਉਹ ਤੁਹਾਨੂੰ ਗਿਫਟ ਨਹੀਂ ਦੇ ਰਹੇ, ਉਹ ਬਿਜ਼ਨਸ ਹੋ ਰਿਹਾ ਗੱਡੀ ਦੇ ਨਾਮ ਤੇ ਜਾਂ ਕਿਸੇ ਹੋਰ ਚੀਜ਼ ਦੇ ਨਾਮ ਤੇ। ਅਸੀਂ ਇਸੇ ਕਰਕੇ ਕੋਈ ਲਿਮਟ ਨਹੀਂ ਹੈ, ਕੋਈ ਵੀ ਚੀਜ਼ ਤੁਸੀਂ ਬਾਏ ਕਰੋ ਤੁਸੀਂ ਆਟੋਮੈਟਿਕ ਕੁਆਲੀਫਾਈ ਕਰਦੇ। ਬਟ ਦੇਖੋ ਉਹ ਤੇ ਇੱਕ ਗਿਫਟ ਹੈ, ਬਟ ਅਸੀਂ ਇਹ ਨਾਲ ਇਹ ਵੀ ਕਵਾਂਗੇ ਕਿ ਜਿਹੜੀ ਅਸੀਂ ਪ੍ਰਾਈਜ਼ ਦੇ ਰਹੇ ਆਪਣੇ ਭੈਣ ਭਰਾਵਾਂ ਨੂੰ, ਉਹ ਮੇਨ ਗਿਫਟ ਹੈਗਾ। ਕਿਉਂ? ਜਿਸ ਤਰ੍ਹਾਂ ਗੋਲਡ ਪ੍ਰਾਈਸ ਇੰਨੀ ਹਾਈ ਹੋਈ ਹੈ, ਉਸ ਹਿਸਾਬ ਨਾਲ ਕੈਲਕੂਲੇਸ਼ਨ ਕਰਾਂਗੇ ਸਭ ਲੇਬਰ ਲੂਬਰ ਪਾ ਕੇ ਹਰ ਚੀਜ਼ ਬੈਸਟ ਪ੍ਰਾਈਸ ਹੋਏਗੀ। ਗਰੰਟੀ ਹੋਏਗੀ ਕਿ ਸਾਡੀ ਕੋਈ ਪ੍ਰਾਈਸ ਬੀਟ ਨਹੀਂ ਜੇ ਕਰੇਗਾ ਸੇਲ ਦੇ ਵਿੱਚ। ਇਹ ਸਾਡਾ ਸਾਰੇ ਸਟੋਰਾਂ ਦੇ ਉੱਪਰ ਤੁਹਾਨੂੰ ਸੇਮ ਪ੍ਰਾਈਸ ਮਿਲੇਗੀ। ਲੋ ਜੀ, ਖਾਦਿਮ ਜੁਐਲਰਸ ਦੀਆਂ ਸਭ ਲੋਕੇਸ਼ਨਸ ਦੇ ਉੱਤੇ ਸੇਮ ਇਹ ਸਭ ਸਹੂਲਤਾਂ, ਇਹ ਸਭ ਫਾਇਦੇ ਨੇ ਜਿਹੜੇ ਤੁਹਾਨੂੰ ਉਡੀਕ ਰਹੇ ਨੇ। ਔਰ ਇਹਨਾਂ ਦਾਅਵਿਆਂ ਦੀ ਤਸਦੀਕ ਲਈ ਤੁਹਾਨੂੰ ਆਉਣਾ ਪਏਗਾ ਖਾਦਿਮ ਜੁਐਲਰਸ ਦੀ ਆਪਣੀ ਲਾਗੇ ਦੀ ਲੋਕੇਸ਼ਨ ਤੇ। ਔਰ ਕਿਸਮਤ ਅਜ਼ਮਾਉਣ ਵਾਸਤੇ ਇਹ ਗਿਫਟ ਨੇ ਜਿਹੜੇ ਇਹ ਤੁਹਾਡੇ ਵਾਸਤੇ ਉਹਨਾਂ ਨੇ ਰੱਖ ਦਿੱਤੇ ਨੇ। ਸੋ ਕਿਸਮਤ ਵੀ ਅਜ਼ਮਾਓ ਔਰ ਇਹਦੇ ਵਾਸਤੇ ਲਿਮਿਟ ਕੋਈ ਨਹੀਂ ਹੈ। ਇਹਨਾਂ ਸ਼ੈਵਾਂ ਦੇ ਉੱਤੇ ਵਪਾਰ ਨਹੀਂ ਕੀਤਾ ਜਾ ਰਿਹਾ। ਗਿਫਟ ਇਜ਼ ਗਿਫਟ ਜੀ ਰਾਹਤ ਸਾਹਿਬ। ਹਾਂਜੀ, ਬਿਲਕੁਲ ਸਹੀ ਗੱਲ ਹੈ। ਔਰ ਇੱਕ ਇਸ ਤੋਂ ਬਾਅਦ ਇੱਕ ਹੋਰ ਚੀਜ਼ ਹੈ ਕਿ ਜਿਸ ਤਰ੍ਹਾਂ ਥੈਂਕਸਗਿਵਿੰਗ ਕੇ ਬਾਅਦ ਜਿਹੜਾ ਵੀ ਮੰਡੇ ਆਏਗਾ December 1 ਖਾਦਮ ਜੁਐਲਰ ਦੀਆਂ ਸਾਰੀਆਂ ਲੋਕੇਸ਼ਨਾਂ ਖੁੱਲੀਆਂ ਹੋਣਗੀਆਂ। ਤੁਸੀਂ ਉਸ ਦਿਨ ਵੀ ਜਿਹੜੀ ਵੀ ਨੀਅਰ ਤੁਹਾਡੀ ਲੋਕੇਸ਼ਨ ਹੋਏਗੀ, ਖਾਦਮ ਜੁਐਲਰ ਦੀ ਕਿਸੇ ਵੀ ਲੋਕੇਸ਼ਨ ਤੇ ਜਾਓਗੇ, ਸੇਲ ਦਾ ਫਾਇਦਾ ਉਠਾਓ। ਨਾਲੇ ਤੁਹਾਡੇ ਆਪਣੇ ਭੈਣ ਭਾਈਆਂ ਵਾਸਤੇ ਅਸੀਂ ਮੰਡੇ ਵਾਲੇ ਦਿਨ December 1 ਨੂੰ ਸਟੋਰ ਸਾਰੇ ਖੁੱਲੇ ਹੋਣਗੇ। ਕੀ ਬਾਤ ਹੈ ਜੀ। ਸੋ ਇਹ ਵੀ ਨੋਟ ਕਰ ਲਵੋ। ਔਰ ਬਾਕੀ ਚਾਹੀਦਾ ਤਾਂ ਹੈ ਨਾ ਕੁਛ ਜੀ ਲਲਚਾਉਣ ਡਿਆ, ਮੇਰਾ ਬਹੁਤ ਲਲਚਾ ਰਿਹਾ। ਤੁਸੀਂ ਵੀ ਅਗਰ ਇਹ ਫੀਲ ਕਰ ਰਹੇ ਜੇ ਤਾਂ ਪਹੁੰਚੋ ਖਾਦਿਮ ਜੁਐਲਰਸ ਦੀ ਕਿਸੇ ਵੀ ਲਾਗੀ ਪੈਂਦੀ ਲੋਕੇਸ਼ਨ ਦੇ ਉੱਤੇ ਔਰ ਭਰਵਾਂ ਫਾਇਦਾ ਚੁੱਕੋ ਇਸ ਲੰਮੀ ਵੱਡੀ ਤਗੜੀ ਸੇਲ ਤੇ, ਜਿੱਥੇ ਵੈਰਾਈਟੀ, ਪ੍ਰਾਈਸ, ਕੁਆਲਿਟੀ ਔਰ ਹਰ ਸ਼ੈ ਜਿਹੜੀ ਉਹ ਤੁਹਾਡੀ ਉਡੀਕ 'ਚ ਹੈ। ਰਾਹਤ ਸਾਹਿਬ ਜੀ ਤਾਂ ਨਹੀਂ ਕਰ ਰਿਹਾ ਕਿ ਇੰਨੇ ਸਾਰੇ ਗੋਲਡ 'ਚੋਂ ਬੰਦਾ ਬਾਹਰ ਨਿਕਲੇ, ਪਰ ਤੁਸੀਂ ਕਸਟਮਰ ਵੀ ਡੀਲ ਕਰਨੇ ਹੈ। ਬਹੁਤ ਧੰਨਵਾਦ ਕਿ ਅੱਜ ਵਾਸਤੇ ਕੁਝ ਸਮਾਂ ਦਿੱਤਾ। ਹਾਂਜੀ, ਨਹੀਂ ਥੈਂਕ ਯੂ ਜੀ। ਨਾਲੇ ਤੁਸੀਂ ਸਾਡੇ ਨਾਲ ਹੋਵੋਗੇ। ਥੈਂਕਸਗਿਵਿੰਗ ਬਲੈਕ ਫਰਾਈਡੇ ਤੇ ਇਸੇ ਤਰ੍ਹਾਂ ਅਸੀਂ ਤੁਹਾਡੇ ਨਾਲ ਉਦੋਂ ਵੀ ਗੱਲਬਾਤ ਕਰਾਂਗੇ। ਥੈਂਕ ਯੂ ਤੁਹਾਡਾ ਵੀ ਆਏ ਦਾ ਜੀ। ਖਾਦਿਮ ਜੁਐਲਰਸ ਤੇ ਤੁਸੀਂ ਜਦੋਂ ਆਓਗੇ, ਕਿਸੇ ਵੀ ਲੋਕੇਸ਼ਨ ਤੇ ਆਓਗੇ, ਤੇ ਤੁਹਾਨੂੰ ਇੱਕ ਸ਼ੈ ਜਿਹੜੀ ਉਹ ਦੇਖਣ ਲਈ ਲੱਭੇਗੀ ਕਿ ਪੁਰਾਣੇ ਕਸਟਮਰਸ ਔਰ ਮਲਟੀ ਜਿਹੜੀਆਂ ਇਹਨਾਂ ਦੀਆਂ ਲੋਕੇਸ਼ਨਸ ਨੇ ਉੱਥੇ ਜਾ ਕੇ ਆਪਣਾ ਭਰੋਸਾ ਜਿਹੜਾ ਉਹਦਾ ਇਜ਼ਹਾਰ ਕਰਦੇ। ਇਹ ਖੂਬੀ ਹੈ ਖਾਦਿਮ ਜੁਐਲਰਸ ਦੀ ਔਰ ਇਹ ਪਿਆਰ ਹੈ ਇਹਨਾਂ ਦੇ ਵੈਲਿਊਏਬਲ ਕਸਟਮਰਸ ਦਾ। ਉਹਨਾਂ ਚੋਂ ਇੱਕ ਜੀ ਸਾਡੇ ਨਾਲ ਨੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਨਾਮ ਦੱਸਣਾ? ਵਰਿੰਦਰਪਾਲ ਸਿੰਘ ਜੀ। ਵਰਿੰਦਰ ਜੀ, ਕਿੰਨੇ ਕੁ ਚਿਰ ਤੋਂ ਵਾਹ ਹੈ ਖਾਦਿਮ ਜੁਐਲਰਸ ਦੇ ਨਾਲ ਤੁਹਾਡਾ? ਔਰ ਕਿਹੜੀਆਂ ਲੋਕੇਸ਼ਨਾਂ ਨੇ ਜਿਹੜੀਆਂ ਉਹ ਤੁਹਾਡੀਆਂ ਜਾਣੀਆਂ ਮਾਣੀਆਂ ਪਛਾਣੀਆਂ? ਵਾਹ ਤਾਂ ਜੀ ਹੁਣ ਯਾਦ ਵੀ ਨਹੀਂ ਕਿੰਨੇ ਸਾਲ ਹੋ ਗਏ। ਹਾਏ ਹਾਏ। ਤੇ ਕਦੇ ਵੀ ਸਾਨੂੰ ਕੋਈ ਕਿਤੇ ਹੋਰ ਜਾਂਦੇ ਹੀ ਨਹੀਂਗੇ। ਇਹਨਾਂ ਨਾਲ ਹੀ ਪਹਿਲਾਂ ਸਟਾਕਟਨ ਜਾਂਦੇ ਹੁੰਦੇ ਸੀਗੇ ਤੇ ਭਾਜੀ ਹੁਣ ਇੱਧਰ ਬਹਿਣ ਲੱਗ ਗਏ। ਮੈਂ ਸਪੈਸ਼ਲ ਸਟਾਕਟਨ ਕੋਲ ਆ ਮੇਰਾ ਵੈਸੇ ਪਿੰਡ ਲੋੜ ਆਈ, ਉੱਥੋਂ ਇੱਥੇ ਆਈਦਾ ਲੈਣ। ਮੈਂ ਸਿਰਫ ਇਹਨਾਂ ਕਰਕੇ ਕਿਹੜੀ ਖਾਸ ਖੂਬੀ ਵਡਿਆਈ ਹੈ ਇਹਨਾਂ ਦੀ? ਵੈਸੇ ਤਾਂ ਮੂੰਹ ਪਰਾਂ ਨੂੰ ਕਰਾ ਦੇਣਾ ਚਾਹੀਦਾ, ਪਰ ਚਲੋ ਅਸੀਂ ਇਹਨਾਂ ਨੂੰ ਵੇਖਣ ਦਿੰਦੇ ਹਾਂ, ਮੂੰਹ ਤੇ ਤਾਰੀਫ ਨਹੀਂ ਕਰਨੀ ਚਾਹੀਦੀ। ਕਿਹੜੀ ਹੈ ਕਿ ਉਹ ਲੋਕੇਸ਼ਨ ਛੱਡ ਕੇ ਜਿੱਥੇ ਇਹ ਨੇ ਇਹਨਾਂ ਦੇ ਮੋਹ ਪਿਆਰ ਲਈ ਉੱਥੇ ਜਾਂਦੇ ਜੀ, ਉੱਥੇ ਖਿੱਚ ਪੈਂਦੀ? ਪਿਆਰ ਆ ਜੀ, ਪਿਆਰ ਆ। ਇਹਨਾਂ ਦੀ ਕਸਟਮਰ ਸਰਵਿਸ ਆ। ਹਰ ਇੱਕ ਚੀਜ਼ ਇਹਨਾਂ ਨੂੰ ਜੋ ਕਦੇ ਵੀ ਲੈ ਕੇ ਜਾਂਦੇ ਆ, ਪ੍ਰਾਈਸ ਵਾਈਜ਼ ਕਦੇ ਸਾਨੂੰ ਨੈਗੋਸ਼ੀਏਟ ਕਰਨ ਦੀ ਲੋੜ ਨਹੀਂ ਪਈ। ਵਧੀਆ ਪ੍ਰਾਈਸ ਦਿੰਦੇ ਆ। ਕੋਈ ਚੀਜ਼ ਸਾਨੂੰ ਰੀਪਲੇਸ ਕਰਨੀ ਆ, ਘਰੇ ਜਾ ਕੇ ਪਸੰਦ ਨਹੀਂ ਆਈ, ਦੁਬਾਰਾ ਆ ਜਾਓ, ਚਾਹੇ 10 ਦਿਨਾਂ ਬਾਅਦ ਆ ਜਾਓ, ਕੋਈ ਚੱਕਰ ਨਹੀਂ। ਕਦੇ ਵੀ ਸਾਨੂੰ
ਮਤਲਬ ਕਿ ਭਰਾਵਾਂ ਵਾਂਗੂ ਟ੍ਰੀਟ ਕਰਦੇ ਆ ਗੁੱਡ ਮਤਲਬ ਸਰਵਿਸ ਕੁਆਲਿਟੀ ਹਰ ਸ਼ੈ 100% ਤਸੱਲੀ ਬਖਸ਼ ਹੈ 200% ਓਹ 100 ਨਹੀਂ ਜੀ 200%। ਔਰ ਜੇ ਅਜ਼ਮਾਇਸ਼ ਕਰਨੀ ਹੈ ਤਾਂ ਫਿਰ ਤੁਸੀਂ ਵੀ ਆ ਕੇ ਇਹਨਾਂ ਗੱਲਾਂ ਦੀ ਤਸਦੀਕ ਕਰੋ ਕਿ ਜਿਹੜੇ ਕਾਲ ਇਹ ਦੇ ਰਹੇ ਨੇ ਆਇਆ ਉਹ ਵਾਕਈ ਪੱਕੇ ਨੇ। ਔਰ ਉਹਦੇ ਵਾਸਤੇ ਸਿਰਫ ਇੱਕ ਕੰਮ ਕਰਨਾ, ਤੁਸੀਂ ਪਹੁੰਚਣਾ ਆ ਖਾਦਿਮ ਜੂਲਰਸ ਦੀ ਕਿਸੇ ਵੀ ਲੋਕੇਸ਼ਨ ਤੇ ਜਿਹੜੀ ਤੁਹਾਨੂੰ